ਤਾਂ ਤੁਹਾਡੀਆਂ ਅੱਖਾਂ ਹੁਣ ਖੁੱਲੀਆਂ ਨੇ ਕਿਉਂਕਿ ਕੈਨੇਡਾ 'ਚ ਹੋਇਆ, ਪਰ ਇੰਡੀਆ ਇਹਨਾਂ ਦੇ ਹਾਈ ਕਮਿਸ਼ਨ ਇੱਥੇ ਐਮਬੈਸੀਆਂ ਔਰ ਕੌਂਸੂਲੇਟ ਤਾਂ ਲੰਮੇ ਸਮੇਂ ਤੋਂ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ, ਗੁਰਦੁਆਰਿਆਂ ਦੀਆਂ ਚੋਣਾਂ 'ਚ ਕਰਦੇ ਨੇ, ਵੀਜ਼ੇ ਨੂੰ ਹਥਿਆਰ ਦੇ ਤੌਰ 'ਤੇ ਵਰਤਦੇ ਨੇ। ਤੁਹਾਡੇ ਅਮਰੀਕਨਾਂ ਦੇ ਮਾਈਂਡ 'ਚ ਤੁਸੀਂ ਇੰਡੀਆ ਬਾਰੇ ਦੇਖਦੇ ਹੋ, ਯੂ ਥਿੰਕ ਇਟਸ ਏ ਲੈਂਡ ਆਫ ਗੈਂਦੀ, ਇਟਸ ਲੈਂਡ ਆਫ ਯੋਗਾ। ਵੀ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਇਹ ਲਾਰਜੈਸਟ ਡੈਮੋਕ੍ਰੇਸੀ ਦੇ ਨਾਂ ਥੱਲੇ ਨਾਜ਼ੀ ਰਜੀਮ ਹੈ। ਕੀ ਸਿਰਫ ਜਦੋਂ ਬੰਦਾ ਮਰ ਜਾਏਗਾ ਜਾਂ ਬੰਦਾ ਮਾਰਦਾ ਉਦੋਂ ਹੀ ਤੁਸੀਂ ਉਹਨੂੰ ਇੰਟਰਫੀਅਰੈਂਸ ਮੰਨਦੇ ਹੋ? ਕਿ ਇਹ ਜਿਹੜਾ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਇਹਨੂੰ ਸਿਰਫ ਮਹਿਜ਼ ਇੱਕ ਕ੍ਰਾਈਮ ਅਗੇਂਸਟ ਡਿਸੀਡੈਂਟਸ ਦੇ ਤੌਰ ਤੇ ਹੀ ਦੇਖਿਆ ਜਾ ਰਿਹਾ ਕਿ ਜਿਹੜੇ ਸਹਿਮਤ ਨਹੀਂ ਨੇ ਉਹਨਾਂ ਨੂੰ ਇੰਡੀਆ ਚੁੱਪ ਕਰਾਉਣਾ ਚਾਹੁੰਦਾ ਹੈ, ਜਾਂ ਇਹ ਅਮਰੀਕਾ ਦੇ ਲਈ ਨੈਸ਼ਨਲ ਸਿਕਿਉਰਿਟੀ ਇਸ਼ੂ ਵੀ ਹੈ। FBI ਨੇ ਫੋਨ ਨੰਬਰ, ਹੌਟਲਾਈਨਸ ਔਰ ਉਹ ਈਵਨ ਪੰਜਾਬੀ ਦੇ ਵਿੱਚ ਵੀ ਉਹਨਾਂ ਨੇ ਛਪਾਏ ਨੇ ਤਾਂ ਕਿ ਅਮਰੀਕਾ ਭਰ 'ਚ ਜੇ ਕਿਸੇ ਨੂੰ ਕੋਈ ਖਤਰਾ ਹੈ, ਕੋਈ ਧਮਕੀ ਹੈ, ਕੋਈ ਹੋਰ ਪਾਰਟ ਹੈ ਤੇ ਉਸ ਨੂੰ ਲਿਆ ਜਾਏ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਜੂਨ ਨੂੰ ਸਰੀ ਵਿਖੇ ਭਾਰਤੀ ਏਜੰਸੀਆਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲ ਕੀਤਾ ਗਿਆ ਔਰ 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਉਸ ਦਾ ਇੰਕਸ਼ਾਫ ਕੀਤਾ। ਸੋ ਅਮਰੀਕਨ FBI ਵੱਲੋਂ ਕੁਝ ਖਾਲਿਸਤਾਨੀ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਸੋ ਭਾਰਤੀ ਏਜੰਸੀਆਂ ਦੇ ਇਸ ਟਰਾਂਸਨੈਸ਼ਨਲ ਜਿਹੜੇ ਦਹਿਸ਼ਤਗਰਦੀ ਦੇ ਏਜੰਡੇ ਨੂੰ ਸਾਹਮਣੇ ਰੱਖਦਿਆਂ ਅਮਰੀਕਾ ਦੀ FBI ਦੇ ਸੱਦੇ ਤੇ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਦੇ ਜਿਹੜੇ ਨੁਮਾਇੰਦਿਆਂ ਨੇ ਵਾਸ਼ਿੰਗਟਨ DC ਵਿਖੇ ਜਿਹੜੇ ਆ FBI ਦੇ ਹੈੱਡਕੁਆਰਟਰ ਵਿੱਚ ਇੱਕ ਮੀਟਿੰਗ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲਾਂ ਹੀ ਮੁਆਫੀ ਮੰਗੀ ਹੈ ਪਿਛਲੇ ਸੈਗਮੈਂਟ 'ਚ ਵੀ ਕਿ ਅਸੀਂ ਅਦਰਵਾਈਜ਼ ਟਿਊਜ਼ਡੇ ਆਪਣਾ ਪ੍ਰੋਗਰਾਮ ਕਰਨਾ ਸੀ, ਪਰ ਐਮਰਜੈਂਸੀ ਦੇ ਤੌਰ 'ਤੇ ਸਾਨੂੰ ਕੈਲੀਫੋਰਨੀਆ ਤੋਂ ਹੀ ਵਾਸ਼ਿੰਗਟਨ ਜਾਣਾ ਪਿਆ। ਅੱਛਾ। ਕਿਉਂਕਿ ਇੱਕ ਮੀਟਿੰਗ ਜਿਹੜੀ ਕਿ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨਾਲ ਅਮਰੀਕਾ ਦੀ ਖੁਫੀਆ ਏਜੰਸੀ FBI ਔਰ ਉਹਨਾਂ ਦੇ ਨਾਲ ਹੋਮਲੈਂਡ ਸਿਕਿਉਰਿਟੀ ਔਰ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਤੈਅ ਕੀਤੀ। ਬੇਸ਼ੱਕ ਇਹ ਸ਼ਾਰਟ ਨੋਟਿਸ 'ਤੇ ਸੀ, ਲੇਕਿਨ ਇਹ ਇੱਕ ਬੜੀ ਅਹਿਮ ਮੀਟਿੰਗ ਸੀ ਸਾਡਾ ਇਹ, ਜਿੱਥੇ ਅਸੀਂ ਇਸ ਗੱਲ ਨੂੰ ਲੈ ਕੇ ਕਿ ਜੋ ਕੁਛ ਕੈਨੇਡਾ ਦੇ ਵਿੱਚ ਜਾਂ ਉਸ ਤੋਂ ਪਹਿਲਾਂ UK ਦੇ ਵਿੱਚ ਅਵਤਾਰ ਸਿੰਘ ਖੰਡੇ ਦੇ ਨਾਲ, ਭਾਈ ਪਰਮਜੀਤ ਸਿੰਘ ਪੰਜਵੜ ਨਾਲ ਲਾਹੌਰ 'ਚ ਔਰ ਫਿਰ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਸ਼ਹਾਦਤ ਜਿਸ ਨੂੰ ਜ਼ਾਹਰ ਹੈ ਕਿ ਇਕੱਲਾ ਜਸਟਿਨ ਟਰੂਡੋ ਨੇ ਹੀ ਨਹੀਂ ਭਾਰਤ ਦੇ ਖਾਤੇ 'ਚ ਪਾਇਆ। 5 ਆਈ ਕੰਟਰੀਜ਼ ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਔਰ ਈਵਨ ਅਮਰੀਕਾ ਦੇ ਕੈਲੀਫੋਰਨੀਆ ਦੇ ਪਾਲੋ ਆਲਟੋ 'ਚ FBI ਦੇ ਹੈੱਡ ਦੇ ਸੱਦੇ ਦੇ ਉੱਤੇ ਹੀ ਦੂਸਰੇ 4 ਮੁਲਕਾਂ ਦੇ ਵੀ ਜਿਹੜੇ ਨੇ ਖੁਫੀਆ ਹੈੱਡ ਆਏ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬੜੇ ਮੁਖਰ ਹੋ ਕੇ ਆਸਟ੍ਰੇਲੀਆ ਦੇ ਖੁਫੀਆ ਏਜੰਸੀ ਦੇ ਹੈੱਡ ਨੇ ਵੀ ਔਰ ਨਿਊਜ਼ੀਲੈਂਡ ਦੇ ਨੇ ਵੀ ਭਾਰਤ ਨੂੰ ਇਹ ਕਿਹਾ ਕਿ ਵੀ ਉਹ ਕੋਆਪਰੇਟ ਕਰੇ ਹਰਦੀਪ ਸਿੰਘ ਨਿੱਜਰ ਦੀ ਇਨਵੈਸਟੀਗੇਸ਼ਨ ਦੇ ਵਿੱਚ। ਸੋ ਸਾਨੂੰ ਇਹ ਸੀ ਕਿ ਵੀ ਇਹ ਜੋ ਕੁਛ ਤਾਂ ਹੋ ਗਿਆ ਕੈਨੇਡਾ 'ਚ, ਔਰ ਇਹ ਵੀ ਉਦੋਂ ਸਾਹਮਣੇ ਆਇਆ ਕਿ ਫਸਟ ਇੰਟੈਲੀਜੈਂਸ ਵੀ ਕੈਨੇਡਾ ਨੂੰ ਅਮਰੀਕਾ ਨੇ ਹੀ ਦਿੱਤੀ। ਲੇਕਿਨ ਇਹ ਜਿਹੜੀਆਂ ਐਕਟੀਵਿਟੀ ਖਾਸ ਤੌਰ 'ਤੇ ਪਾਲੋ ਆਲਟੋ 'ਚ 5 ਆਈਜ਼ ਵਾਲਿਆਂ ਦਾ ਇਸ ਕਿਸਮ ਦਾ ਇਕੱਠ ਔਰ ਉਸ ਤੋਂ ਬਾਅਦ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦਾ ਖੁੱਲ੍ਹ ਕੇ ਬੋਲਣਾ ਉਹਨਾਂ ਦੇ ਖੁਫੀਆ ਚੀਫਸ ਦਾ, ਇਹ ਇਸ ਗੱਲ ਦਾ ਸਬੂਤ ਸੀ ਕਿ ਭਾਈ ਇਹ ਜਿਹੜਾ ਇਸ ਨੂੰ FBI ਜਾਂ ਅਮਰੀਕਨ ਸਰਕਾਰ ਦੇ ਬਾਕੀ ਅਦਾਰੇ ਕਾਫੀ ਸੀਰੀਅਸਲੀ ਲੈ ਰਹੇ ਨੇ। ਔਰ ਇਹ ਜਿਹੜੀ ਮੀਟਿੰਗ ਕੱਲ੍ਹ ਦੁਪਹਿਰੇ 1 ਤੋਂ 3 ਵਜੇ ਤੱਕ FBI ਦੇ ਹੈੱਡਕੁਆਰਟਰਸ ਦੇ ਵਿੱਚ ਹੀ ਹੋਈ। ਇਹ ਇਨੀਸ਼ੀਏਟਿਵ ਉਹਨਾਂ ਵੱਲੋਂ ਹੀ ਲਿਆ ਗਿਆ। ਹਾਲਾਂਕਿ ਉਹਦੇ 'ਚ ਹੁੰਦਾ ਹੈ ਕਿ ਵੀ ਉਹਨਾਂ ਨੇ ਸਿਕਿਉਰਿਟੀ ਕਲੀਅਰੈਂਸ ਹੁੰਦੀ ਹੈ, ਜਿਨ੍ਹਾਂ ਨੇ ਵੀ ਹੋਣਾ ਮਿਲਣਾ, ਫਿਰ ਉਹ ਇਹ ਵੀ ਦੇਖਦੇ ਨੇ, ਉਸ ਦਾ ਏਜੰਡਾ ਵੀ ਸੈੱਟ ਕੀਤਾ ਜਾਂਦਾ ਹੈ। ਹਾਲਾਂਕਿ ਪਿਛਲੇ ਆਲਮੋਸਟ 30-35 ਸਾਲ ਤੋਂ ਹੀ ਸਾਡਾ ਸਟੇਟ ਡਿਪਾਰਟਮੈਂਟ ਦੇ ਨਾਲ, ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਹੈ, ਉਹਨਾਂ ਦੇ ਨਾਲ ਸਾਡੀਆਂ ਮੀਟਿੰਗਸ ਹੁੰਦੀਆਂ ਨੇ। ਉਹਨਾਂ ਤੋਂ ਇਲਾਵਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਨਾਲ ਵੀ ਹੁੰਦੀਆਂ ਔਰ ਹੈਲਸਿੰਕੀ ਕਮਿਸ਼ਨ ਜਿਹੜੇ ਸਾਰੇ ਗਵਰਨਮੈਂਟਲ ਅਦਾਰੇ ਨੇ ਉਹਦੇ 'ਚ ਵੀ ਬੜੀ ਸੀਰੀਅਸ ਗੁਫ਼ਤਗੂ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਨੇ ਮੁਲਕਾਂ ਦੇ ਹੈੱਡ ਬੈਠੇ ਹੁੰਦੇ ਨੇ ਜਿਹੜੇ ਉਸ ਖਿੱਤੇ ਨੂੰ ਡੀਲ ਕਰਦੇ ਨੇ।
ਪਰ ਇਹ ਪਹਿਲੀ ਵਾਰ ਸੀ ਮੇਰੇ ਲਈ ਵੀ ਕਿ ਇਸ ਲੈਵਲ ਦੇ ਆਲਾ, ਕਿਉਂਕਿ ਇਹ ਕੋਈ ਸੈਕੰਡ ਥਰਡ ਰੰਗ ਨਹੀਂ ਸੀ, ਉਹਨਾਂ ਦੇ ਜਿਹੜੇ ਟੌਪ ਬਰਾਸ ਹੈ ਉਹਨਾਂ ਦੇ ਹੀ ਬੰਦੇ ਬੈਠੇ ਹੋਏ ਸੀ। ਔਰ ਉਸ ਦੇ ਵਿੱਚ ਜਿਹੜਾ ਪ੍ਰਮੁੱਖ ਤੌਰ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਮੁੱਖ ਏਜੰਸੀਆਂ ਜਿਨ੍ਹਾਂ ਨੇ ਇਹ ਸਾਰੀ ਗੁਫ਼ਤਗੂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਜਿਹੜੇ ਨੇ ਉਹ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਅਸਿਸਟੈਂਟ ਡਾਇਰੈਕਟਰ ਪਬਲਿਕ ਅਫੇਅਰਸ, ਡਿਪਾਰਟਮੈਂਟ ਆਫ ਜਸਟਿਸ ਉਹਨਾਂ ਦੇ ਡਾਇਰੈਕਟਰ, ਹੇਟ ਕ੍ਰਾਈਮਸ ਐਂਡ ਸਿਵਲ ਰਾਈਟਸ, FBI ਹੇਟ ਕ੍ਰਾਈਮਸ ਐਂਡ ਸਟੈਟਿਸਟਿਕਸ, ਔਰ ਟਰਾਂਸ ਨੈਸ਼ਨਲ ਰਿਪਰੈਸ਼ਨ ਦੀ ਮੇਨ ਡਾਇਰੈਕਟਰ, ਔਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਇਹ ਸਾਰੇ ਜਿਹੜੇ ਨੇ ਤੁਸੀਂ ਇਹ ਦੇਖ ਲਓ ਕਿ ਵੀ ਟੌਪ ਆਫ ਦਾ ਲਾਈਨ, ਔਰ ਉਹਨਾਂ ਦੇ ਸਾਰਿਆਂ ਦੇ ਹੈੱਡ ਜਿਹੜੇ ਨੇ ਉਹ ਬੈਠੇ ਸੀ। ਔਰ ਸਿੱਖ ਜਥੇਬੰਦੀਆਂ ਵੱਲੋਂ ਜ਼ਾਹਰ ਹੈ ਕਿ ਮੈਂ ਵਰਲਡ ਸਿੱਖ ਪਾਰਲੀਮੈਂਟ ਦੀ ਨੁਮਾਇੰਦੇ ਦੇ ਤੌਰ 'ਤੇ, ਸਪੋਕਸਪਰਸਨ ਦੇ ਤੌਰ 'ਤੇ ਬਲਵਿੰਦਰ ਸਿੰਘ ਚੱਠਾ ਵੀ ਸਾਡੇ ਨਾਲ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸੀ। ਇਸੇ ਤਰ੍ਹਾਂ AGPC ਔਰ ਡਾਕਟਰ ਰਵੀ, ਡਾਕਟਰ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਹੋਰ ਸਹਿਯੋਗੀ ਸਨ। ਫਿਰ ਜਿਹੜਾ ਯੂਨਾਈਟਿਡ ਸਿੱਖਸ ਦੇ ਨੁਮਾਇੰਦੇ ਅਟਰਨੀ, ਉਹਨਾਂ ਦੀ ਪਾਰਟਿਸਿਪੇਸ਼ਨ, ਸਿੱਖ ਕੋਲੀਸ਼ਨ ਉਹਨਾਂ ਦੀ ਅਟਰਨੀ ਟੀਮ, ਉਹਨਾਂ ਦੀ ਪਾਰਟਿਸਿਪੇਸ਼ਨ, ਔਰ ਸੈਲਡਫ, ਕਿਉਂਕਿ ਸੈਲਡਫ, ਸਿੱਖ ਕੋਲੀਸ਼ਨ ਔਰ ਯੂਨਾਈਟਿਡ ਸਿੱਖਸ ਇਹੋ ਜਥੇਬੰਦੀਆਂ ਨੇ ਜਿਹੜੀਆਂ ਵਿਦਿਨ ਅਮਰੀਕਾ ਪਿਛਲੇ ਆਲਮੋਸਟ ਜਿਹੜਾ 24-25 ਸਾਲ ਤੋਂ ਅੱਡ-ਅੱਡ ਸ਼ੋਬਿਆਂ 'ਚ ਕੰਮ ਕਰਦੀਆਂ, ਔਰ ਇਹਨਾਂ ਦਾ ਇੰਟਰੈਕਸ਼ਨ ਗਵਰਨਮੈਂਟ ਅਦਾਰਿਆਂ ਦੇ ਨਾਲ ਰਹਿੰਦਾ ਹੀ ਹੈ। ਉਹ ਸੀ ਫਿਰ ਇੰਡੀਵਿਜੂਅਲਸ ਲਗਭਗ 20 ਦੇ ਕਰੀਬ ਉਹਨਾਂ ਦੇ ਆਲਾ ਜਿਹੜੇ ਜਿਨ੍ਹਾਂ ਦੇ ਰੈਂਕ ਉਹਨਾਂ ਨੇ ਜਿਹੜੇ ਨੇ ਉਹ ਡਿਸਕਲੋਜ਼ ਕਰਨੇ ਵੀ ਨਹੀਂ ਹੁੰਦੇ, ਜਿਹੜੇ ਬੈਕ ਦੇ ਉੱਤੇ ਵੱਡੇ ਹਾਲ ਦੇ ਵਿੱਚ ਉਹ ਸਾਰਿਆਂ ਨੂੰ ਅਬਜ਼ਰਵ ਕਰ ਰਹੇ ਸੀ। ਔਰ ਇਹਨਾਂ ਦੇ ਨਾਲ ਜਿਹੜਾ ਮੁੱਖ ਤੌਰ ਦੇ ਉੱਤੇ ਜਿਹੜੀ ਇਹ 2 ਘੰਟੇ ਚੱਲੀ ਮੀਟਿੰਗ 'ਚ ਇੱਕ ਦਾ ਫੀਚਰ ਸੀ ਕਿ ਡਾਕਟਰ ਹਰਪ੍ਰੀਤ ਸਿੰਘ ਜਿਹੜੇ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਉਹਨਾਂ ਨੂੰ ਸਪੈਸ਼ਲੀ ਇਨਵਾਈਟ ਕੀਤਾ ਗਿਆ ਸੀ 10 ਮਿੰਟ ਦੀ ਪ੍ਰੈਜੈਂਟੇਸ਼ਨ ਦੇ ਲਈ ਕਿ ਇਹ ਸਿੱਖ ਖਾਲਿਸਤਾਨ ਦਾ ਇਸ਼ੂ ਹੈ ਕੀ। ਔਰ ਬੜੀ ਖੂਬਸੂਰਤ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਔਰ ਉਹਨਾਂ ਨੇ ਬਾਅਦ 'ਚ ਦੱਸਿਆ ਵੀ ਕਿ ਮੈਂ ਵਾਈਟ ਹਾਊਸ ਦੇ ਸੱਦੇ 'ਤੇ ਵੀ ਔਰ ਦੂਸਰੇ ਵੀ ਇੱਕ ਹੋਰ ਡਿਪਾਰਟਮੈਂਟ ਦਾ ਉਹਨਾਂ ਨੇ ਸ਼ਾਇਦ ਹੋਮਲੈਂਡ ਸਿਕਿਉਰਿਟੀ ਦਾ ਜ਼ਿਕਰ ਕੀਤਾ, ਉਹਦੇ 'ਚ ਵੀ ਉਹ ਦਿਖਾ ਚੁੱਕੇ ਨੇ। ਪਰ ਕਿਉਂਕਿ ਇੱਕ ਕੌਨਫੀਡੈਂਸ਼ੀਅਲ ਟ੍ਰੇਡ ਹੈ, ਇਸ ਨੂੰ ਅਸੀਂ ਡਿਸਪਲੇ ਨਹੀਂ ਕਰ ਸਕਦੇ, ਲੇਕਿਨ ਉਹਦੇ 'ਚ ਉਹਨਾਂ ਨੇ 10 ਮਿੰਟ ਦੇ ਵਿੱਚ ਸਿੱਖ ਐਮਪਾਇਰ 1849 'ਚ ਜਾਣ ਤੋਂ ਲੈ ਕੇ ਸਿੱਖਾਂ ਨਾਲ ਕੀਤੇ ਇਕਰਾਰ, ਜਵਾਹਰ ਲਾਲ ਨਹਿਰੂ ਨੇ ਕੀ ਕਿਹਾ, ਔਰ ਫਿਰ 1947 ਤੋਂ ਬਾਅਦ ਕਿਵੇਂ ਆਰਟੀਕਲ 25(b) ਸਾਨੂੰ ਹਿੰਦੂ ਬਣਾਉਂਦਾ ਹੈ, ਔਰ ਜੂਨ 84 ਦੇ ਪਹਿਲੇ ਹਫਤੇ ਕੀ ਹੋਇਆ, ਕਿਵੇਂ ਲੈਫਟੀਨੈਂਟ ਜਨਰਲ ਸਿਨਹਾ ਦੀ ਕੋਰਟ ਵੀ ਸੀ ਕਿ ਭਾਈ ਇਹ ਪਲਾਨ ਕਰਕੇ ਸਿੱਖਾਂ ਨੂੰ ਸਬਕ ਐਮਰਜੈਂਸੀ ਦੇ ਖਿਲਾਫ ਸਿੱਖਾਂ ਦਾ ਖਲੋਣਾ, ਔਰ ਇੰਦਰਾ ਗਾਂਧੀ ਦਾ ਸਜ਼ਾ ਯਾਫਤਾ ਕਰਨ ਦੀ ਲਾਈਨ, ਔਰ ਉਸ ਸਾਰਿਆਂ ਨੂੰ ਅਪ ਟੂ ਦਾ ਕਰੰਟ, ਜਿੱਥੇ ਕਿ ਟਰਾਂਸ ਨੈਸ਼ਨਲ ਰਿਪਰੈਸ਼ਨ ਜਿਹੜੀ ਟਰਮ ਬੇਸ਼ੱਕ ਕੁਛ ਦੇਰ ਤੋਂ ਹੀ ਜ਼ਿਆਦਾ ਯੂਜ਼ 'ਚ ਆਈ, ਉਹਦੇ 'ਚ ਬਹੁਤ ਵਾਰੀ ਨੂੰ KGB ਰਸ਼ੀਆ ਜਾਂ ਚਾਈਨਾ ਜਾਂ ਈਰਾਨ ਨਾਲ ਜੋੜ ਕੇ ਅਮਰੀਕਾ ਹੀ ਦੇਖਿਆ ਜਾਂਦਾ ਸੀ। ਪਰ ਹੁਣ ਤਾਂ ਟਰਾਂਸ ਨੈਸ਼ਨਲ ਰਿਪਰੈਸ਼ਨ ਬਾਰੇ ਇੱਕ ਬਿੱਲ US ਹਾਊਸ ਦੇ ਵਿੱਚ ਹੈ, ਕਾਂਗਰਸ ਦੇ ਵਿੱਚ, ਇੱਕ ਜਿਹੜਾ ਉਹ ਸੈਨੇਟ ਦੇ ਵਿੱਚ ਹੈ। ਸੋ ਇਹ ਕਿ ਵੀ ਅੱਜ ਤੱਕ ਹੁਣ ਜੋ ਇਹ ਚੱਲ ਰਿਹਾ, ਕਿਉਂਕਿ ਖਾਲਿਸਤਾਨ ਰੈਫਰੈਂਡਮ ਇੱਕ ਸਿੰਬੋਲਿਕ ਜੈਸਟ ਜਿਹੜਾ ਹੈ ਸਿੱਖਾਂ ਦਾ ਪ੍ਰਗਟਾਵਾ ਹੈ ਕਿ ਵੀ ਅਸੀਂ ਅੱਡ ਮੁਲਕ ਲੈਣਾ ਚਾਹੁੰਦੇ ਹਾਂ, ਇਸ ਲਈ ਇੰਡੀਅਨ ਸਟੇਟ ਨੇ ਜੋ ਕੁਛ ਭਾਈ ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ ਨਾਲ ਕੀਤਾ, ਸੋ ਉਹਨਾਂ ਨੇ ਜਿਹੜੀ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਜਿਹੜਾ ਉਹ ਕੇਸ ਪੂਰੀ ਤਰ੍ਹਾਂ ਬਿਲਟ ਕੀਤਾ ਕਿ ਭਾਈ ਇਹ ਕੋਈ ਮਹਿਜ਼ ਹਿੰਦੂਆਂ ਸਿੱਖਾਂ ਦੀ ਲੜਾਈ ਨਹੀਂ ਹੈ, ਜਿਵੇਂ ਕਿ ਬਹੁਤ ਵਾਰ ਇਹਨੂੰ ਈਵਨ ਜਦੋਂ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਚੱਲਿਆ ਜਾਂ ਪੰਜਾਬੀ ਸੂਬਾ ਮੋਰਚਾ ਲੱਗਾ ਉਸ ਤੋਂ ਪਹਿਲਾਂ 60ਵੇਂ 'ਚ, ਤੇ ਇਹਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਸੀ। ਇਹ ਇੱਕ ਸਿਸਟੇਮੈਟਿਕ ਢੰਗ ਨਾਲ ਇੱਕ ਹਕੂਮਤ ਜਿਹੜੀ ਹਿੰਦੂ ਮੈਜੋਰਿਟੀ ਸਟੇਟ ਹੈ, ਜਿਹੜੀ ਸਿੱਖਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ, ਉਹਨਾਂ ਦੀ ਰਿਲੀਜੀਅਸ ਹੋਂਦ ਨੂੰ, ਉਹਨਾਂ ਦੇ ਇਕਨੋਮਿਕਲ ਰਾਈਟਸ ਨੂੰ ਕ੍ਰਸ਼ ਕਰ ਰਹੀ ਹੈ। ਔਰ ਕਿਉਂਕਿ ਸਿੱਖ ਡਿਫਾਇੰਟ ਨੇ, ਸਿੱਖ ਟਕਰਾਉਂਦੇ ਨੇ ਜੇ, ਔਰ ਉਸੇ ਪ੍ਰੈਜੈਂਟੇਸ਼ਨ ਸੀ ਕਿ ਐਮਰਜੈਂਸੀ ਦੇ ਵੇਲੇ ਬਾਕੀ ਸਾਰੇ ਸੁਸਰੀ ਵਾਂਗ ਸੌ ਗਏ ਤੇ ਸਿੱਖਾਂ ਨੇ ਜਿਹੜਾ ਉਹ ਅਕਾਲ ਤਖਤ ਤੇ ਅਰਦਾਸ ਕਰਕੇ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਸੋ ਜ਼ਾਹਰ ਹੈ ਕਿ ਵੀ ਇਸ ਨੂੰ ਇਸ ਪਰਸਪੈਕਟਿਵ ਦੇ ਵਿੱਚ ਜਿਹੜੀ ਹੈ ਉਹ ਪ੍ਰੈਜੈਂਟੇਸ਼ਨ ਦਿੱਤੀ ਗਈ ਕਿ ਕਿਵੇਂ ਸਿਸਟੇਮੈਟਿਕਲੀ ਸਿੱਖਾਂ ਦੀ
ਨਸਲਕੁਸ਼ੀ ਦਾ ਜਿਹੜਾ ਦੌਰ ਹੈ ਉਹ ਇਨ ਜਨਰਲ 75 ਸਾਲ ਤੋਂ ਹੀ ਸੀ, ਲੇਕਿਨ ਪਿਛਲੇ 39 ਸਾਲ 'ਚ ਜੂਨ 84 ਤੋਂ ਬਾਅਦ ਪੰਜਾਬ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਬਾਹਰ ਜੋ ਨਵੰਬਰ 84 'ਚ ਹੋਇਆ, ਔਰ ਹੁਣ ਡਾਇਸਪੋਰਾ ਦੇ ਜਿਹੜਾ ਸਿੱਖਾਂ ਦੀ ਜਿਹੜੀ ਹੈ ਇਸ ਉਹਨਾਂ ਨੂੰ ਨਿਸ਼ਾਨਦੇਹੀ ਕਰਕੇ ਜਿਹੜੇ ਐਕਟਿਵ ਨੇ ਉਹਨਾਂ ਨੂੰ ਐਲੀਮੀਨੇਟ ਕਰਨ ਦਾ ਏਜੰਡਾ। ਸੋ ਇਸ ਸਾਰੇ ਨੇ ਜਿਹੜਾ ਇੱਕ ਪੂਰਾ ਉਹ ਡਿਸਕਸ਼ਨ ਦਾ ਮਾਹੌਲ ਲਿਆਂਦਾ ਹਰ ਇੱਕ ਨੇ, ਕਿਉਂਕਿ ਇਹ ਇੱਕ ਇਨ ਕੈਮਰਾ ਮੀਟਿੰਗ ਨਹੀਂ ਸੀ, ਇਸ ਲਈ ਕੋਈ ਅਸੀਂ ਫੋਟੋ ਜਾਂ ਕੋਈ ਇੰਟਰਨਲ ਹੋਰ ਕੁਝ ਜਿਹੜੀਆਂ ਡਿਸਕਸ਼ਨਸ ਨੇ ਉਹਨੂੰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਲੇਕਿਨ ਕਿਉਂਕਿ ਉਹਨਾਂ ਦੇ ਸੱਦੇ ਤੇ ਅਸੀਂ ਜ਼ਾਹਰ ਹੈ ਕਿ ਉਹਨਾਂ ਦੀਆਂ ਏਜੰਸੀਆਂ ਦਾ ਵੱਡਾ ਫਿਕਰ ਹੈ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ, ਔਰ ਉਸ ਦੇ ਲਈ ਉਹ ਆਪਣੇ ਕੀ ਉਹਨਾਂ ਨੇ ਮੇਸ਼ਰ ਲਏ ਨੇ, ਇਹ ਤਾਂ ਉਹਨਾਂ ਨੇ ਦੇਖਣਾ ਉਹਨਾਂ ਨੇ ਕੀ ਕਰਨਾ। ਪਰ ਇਸ ਸਾਰੇ 'ਚ ਜਿਹੜਾ ਇੱਕ ਪ੍ਰਮੁੱਖ ਤੌਰ ਦੇ ਉੱਤੇ ਸਾਨੂੰ ਇਹ ਜ਼ਰੂਰ ਨਜ਼ਰ ਆਇਆ ਕਿ ਅਮਰੀਕਨ ਗੌਰਮੈਂਟ ਕੰਸਰਨਡ ਹੈ ਸਿੱਖਾਂ ਦੇ ਬਾਰੇ। ਇੰਡੀਅਨ ਗੌਰਮੈਂਟ ਦੀ ਜਿਹੜੀ ਉਹ ਬਾਹਰਲੇ ਮੁਲਕਾਂ ਦੀ ਸੋਇਲ 'ਤੇ ਆ ਕੇ ਦਹਿਸ਼ਤਗਰਦੀ ਦੀ ਗੱਲ ਹੈ ਉਸ ਬਾਰੇ ਵੀ ਉਹ ਜਾਗਰੂਕ ਹੈ, ਔਰ ਸਿੱਖ ਪੋਲੀਟੀਕਲ ਇਸ਼ੂ ਨੂੰ ਵੀ ਜਿਹੜਾ ਹੈ ਉਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਹਿਜ਼ ਜਿਵੇਂ ਇੰਡੀਅਨ ਸਟੇਟ ਸਿੱਖਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ ਸਾਰੇ ਨੂੰ ਨੈਗੇਟ ਕਰਨਾ ਚਾਹੁੰਦਾ ਹੈ, ਇਹ ਇਵੇਂ ਨਹੀਂ ਹੈ। ਉਹਨਾਂ ਨੂੰ ਇੱਕ ਇੰਟਰਨਲ ਮੈਮੋ ਵੀ ਪ੍ਰੈਜ਼ੈਂਟ ਕੀਤਾ ਗਿਆ, ਔਰ ਉਹਦੇ 'ਚ ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਉਸ ਦਾ ਜਿਹੜਾ ਲੁਬੇ ਲੁਬਾਬ ਸੀ ਉਹ ਇਹੀ ਸੀ ਕਿ ਭਾਈ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਬੜੀ ਇਸ ਵੇਲੇ ਵਲਨਰੇਬਲ ਹੈ, ਕਿਉਂਕਿ ਇੰਡੀਅਨ ਸਟੇਟ ਉੱਥੇ ਵੀ ਰਿਪਰੈਸ਼ਨ ਕਰ ਰਹੀ ਹੈ, ਇੱਥੇ ਵੀ ਉਹਨਾਂ ਦੇ ਰਿਪਰੈਸਿਵ ਮੇਸ਼ਰਸ ਨੇ, ਔਰ ਉਹਦੇ 'ਚ ਜਿਹੜੇ ਕੁਛ ਨੁਕਤੇ ਉਹਨਾਂ ਨੇ ਪੁੱਛੇ ਵੀ, ਸਵਾਲ ਵੀ ਸੀ ਕਿ ਭਾਈ ਇਹ ਇਨਵੈਸਟੀਗੇਟਿਵ ਜਿਹੜੀ ਹੈ ਇਹ ਪ੍ਰੋਸੈਸ ਤੁਹਾਡੀ ਕੀ ਹੈ, ਕਿ ਤੁਸੀਂ ਇੱਥੋਂ ਦੀ ਇੰਟੈਲੀਜੈਂਸ ਉਹਨਾਂ ਦੇ ਨਾਲ ਜਿਵੇਂ ਇੰਟੈਲੀਜੈਂਸ ਏਜੰਸੀਆਂ ਸ਼ੇਅਰ ਕਰਦੀਆਂ ਨੇ ਉਹਨਾਂ 'ਚ ਕੋਈ ਸਿੱਖ ਇੰਟਰਸਟ ਦਾ ਹਾਰਮ ਤਾਂ ਨਹੀਂ ਹੁੰਦਾ, ਜਾਂ ਇਹ ਜਿਹੜੇ ਨੇ ਤੁਹਾਡੇ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਕਰ ਰਿਹਾ ਹੈ ਉਸ ਨਾਲ ਡਿਪਲੋਮੈਟਿਕ ਔਰ ਕਮਰਸ਼ੀਅਲ ਰਿਲੇਸ਼ਨਸ਼ਿਪ ਅਮਰੀਕਾ ਉਸ ਲੀਵਰੇਜ ਨੂੰ ਕਿਵੇਂ ਇਸਤੇਮਾਲ ਕਰੇਗਾ ਤਾਂ ਕਿ ਇਸ ਕਿਸਮ ਦੀ ਕਾਰਵਾਈ ਕੋਈ ਅਮਰੀਕਾ ਦੀ ਧਰਤੀ 'ਤੇ ਨਾ ਹੋਏ। ਔਰ ਦੂਸਰਾ ਵਿਕਟਮ ਸਪੋਰਟ ਐਂਡ ਕਮਿਊਨਿਟੀ ਆਊਟਰੀਚ ਕਿ ਭਾਈ ਤੁਸੀਂ ਤੁਹਾਡੇ ਹੋਰ ਕੀ ਪ੍ਰੋਗਰਾਮ ਨੇ। ਸੋ ਉਹਨਾਂ ਨੇ ਬਹੁਤ ਸਾਰੇ ਜਿਹੜੇ ਨੇ FBI ਨੇ ਫੋਨ ਨੰਬਰ ਹੌਟਲਾਈਨਸ ਔਰ ਉਹ ਈਵਨ ਪੰਜਾਬੀ ਦੇ ਵਿੱਚ ਵੀ ਉਹਨਾਂ ਨੇ ਛਪਾਏ ਨੇ ਤਾਂ ਕਿ ਅਮਰੀਕਾ ਭਰ 'ਚ ਜੇ ਕਿਸੇ ਨੂੰ ਕੋਈ ਖਤਰਾ ਹੈ, ਕੋਈ ਧਮਕੀ ਹੈ, ਕੋਈ ਹੋਰ ਪਾਰਟ ਹੈ ਤੇ ਉਸ ਨੂੰ ਲਿਆ ਜਾਏ। ਹਾਲਾਂ ਮੈਂ ਆਪਣੀ ਜਿਹੜਾ ਜਦੋਂ ਉਸ ਡਿਸਕਸ਼ਨ 'ਚ ਪਾਰਟਿਸਿਪੇਸ਼ਨ ਕੀਤੀ ਮੈਂ ਕਿਹਾ ਜੀ ਇਹ ਤਾਂ ਤੁਹਾਡੀਆਂ ਅੱਖਾਂ ਹੁਣ ਖੁੱਲ੍ਹੀਆਂ ਨੇ ਕਿਉਂਕਿ ਕੈਨੇਡਾ 'ਚ ਹੋਇਆ, ਪਰ ਇੰਡੀਆ ਇਹਨਾਂ ਦੇ ਹਾਈ ਕਮਿਸ਼ਨ ਇੱਥੇ ਐਮਬੈਸੀਆਂ ਔਰ ਕੌਂਸੂਲੇਟ ਤਾਂ ਲੰਮੇ ਸਮੇਂ ਤੋਂ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ, ਗੁਰਦੁਆਰਿਆਂ ਦੀਆਂ ਚੋਣਾਂ 'ਚ ਕਰਦੇ ਨੇ, ਵੀਜ਼ੇ ਨੂੰ ਹਥਿਆਰ ਦੇ ਤੌਰ 'ਤੇ ਵਰਤਦੇ ਨੇ। ਕਨੈਟੀਕਟ ਦੀ ਮੈਂ ਉਦਾਹਰਣ ਦਿੱਤੀ ਕਿ ਭਾਈ ਜੇ ਉਹਨਾਂ ਨੇ ਨਵੰਬਰ 84 ਨੂੰ ਜੈਨੋਸਾਈਡ ਮੰਨਿਆ ਤੇ ਉਹਨਾਂ ਦਾ ਕੌਂਸੂਲੇਟ ਦੌੜਦਾ ਉੱਥੇ ਜਾ ਕੇ ਉਹਨਾਂ ਦੀ ਸਪੀਕਰ ਨੂੰ ਜਾ ਕੇ ਕਿ ਭਾਈ ਇਸ ਦੇ ਉੱਤੇ ਤੁਹਾਡਾ ਕੀ ਸਿਰਫ ਜਦੋਂ ਬੰਦਾ ਮਰ ਜਾਏਗਾ ਜਾਂ ਬੰਦਾ ਮਾਰਦਾ ਉਦੋਂ ਹੀ ਤੁਸੀਂ ਉਹਨੂੰ ਇੰਟਰਫੇਰੈਂਸ ਮੰਨਦੇ ਹੋ, ਜਾਂ ਇਹ ਸਾਰੇ ਜਿਹੜੇ ਪਾਰਟਸ ਹੋ ਇਹੀ ਨਹੀਂ ਹੈ ਕਿ ਵੀ ਉਹਨਾਂ ਨੂੰ ਕੋਈ ਬਹੁਤ ਸੌਫਟ ਰਿਸਪੌਂਸ ਅਸੀਂ ਦਿੱਤਾ ਹੈ। ਅਸੀਂ ਉਹਨਾਂ ਨੂੰ ਵੀ ਬੇਸ਼ੱਕ ਉਹ ਖੁਦ ਇਨਵੈਸਟੀਗੇਟਿਵ ਏਜੰਸੀਜ਼ ਨੇ ਲੇਕਿਨ ਅਸੀਂ ਉਹਨਾਂ ਨੂੰ ਆਪਣੀ ਇਨਵੈਸਟੀਗੇਸ਼ਨ ਦੇ ਥੱਲੇ ਲਿਆਂਦਾ ਕਿ ਭਾਈ ਜਿਹੜਾ ਤੁਸੀਂ ਇੰਡੀਅਨ ਸਟੇਟ ਔਰ ਜਿਹੜਾ ਔਰ ਮੈਂ ਕਿਹਾ ਵੀ ਤੁਹਾਡੇ ਅਮਰੀਕਨਾਂ ਦੇ ਮਾਈਂਡ 'ਚ ਤੁਸੀਂ ਇੰਡੀਆ ਬਾਰੇ ਦੇਖਦੇ ਹੋ ਯੂ ਥਿੰਕ ਇਟਸ ਏ ਲੈਂਡ ਆਫ ਗਾਂਧੀ, ਇਟਸ ਲੈਂਡ ਆਫ ਯੋਗਾ, ਵੀ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਇਹ ਲਾਰਜੈਸਟ ਡੈਮੋਕ੍ਰੇਸੀ ਦੇ ਨਾਂ ਥੱਲੇ ਨਾਜ਼ੀ ਰਜੀਮ ਹੈ। ਔਰ ਉਹਨਾਂ 'ਚੋਂ ਇੱਕ ਦੋ ਦੀ ਸਮਾਈਲ ਵੀ ਸੀ ਕਿਉਂਕਿ ਉਹ ਸਮਝ ਸਕਦੇ ਨੇ ਕਿ ਵੀ ਇਹ ਜਿਹੜੇ ਹੁਣ ਉਹਨਾਂ ਦੇ ਲਈ ਜਦੋਂ ਇੰਡੀਆ ਨੂੰ ਵਾਕਈ ਐਵਰੇਜ ਅਮਰੀਕਨ ਜਿਹੜਾ ਹੈ ਉਹਨਾਂ ਦੇ ਲਈ ਤਾਂ ਉਹੀ ਹੁੰਦਾ ਗਾਂਧੀ ਵੇਚਿਆ ਹੋਇਆ ਇੱਥੇ ਉਹਨਾਂ ਨੇ ਕਿ ਜਿਵੇਂ ਪੋਸਟਲ ਆਫ ਪੀਸ ਐਂਡ ਨੋਨ ਵਾਇਲੈਂਸ। ਦੂਜੇ ਜਿਹੜੇ ਨੇ ਅੱਧਿਓਂ ਜ਼ਿਆਦਾ ਜੇਬਾਂ ਇਹਨਾਂ ਦੀਆਂ ਖਾਲੀ ਯੋਗਾ ਦੇ ਨਾਂ ਥੱਲੇ ਕਰਵਾਉਂਦੇ ਨੇ। ਸੋ ਇਹ ਜਿਹੜਾ ਸੀ ਕਿ ਵੀ ਤੁਹਾਡੀ ਵਿਕਟਮ ਸਪੋਰਟ ਔਰ ਕਮਿਊਨਿਟੀ ਆਊਟਰੀਚ ਕੀ ਹੈ ਔਰ ਇਨਫੋਰਮੇਸ਼ਨ ਸ਼ੇਅਰਿੰਗ ਗਵਰਨਮੈਂਟ ਡਿਊਟੀ ਆਫ ਰੀਜ਼ਨੇਬਲ ਕੇਅਰ। ਫਿਰ ਲੀਗਲ ਫਰੇਮਵਰਕ ਕਿ ਵੀ ਲੀਗਲ ਫਰੇਮਵਰਕ ਦੇ ਵਿੱਚ ਤੁਹਾਡੀਆਂ ਕਿੱਥੇ ਇੱਕ FBI ਦੀ ਜੁਰਿਸਡਿਕਸ਼ਨ ਹੈ, ਹੋਮਲੈਂਡ ਸਿਕਿਉਰਿਟੀ ਹੈ ਔਰ ਡਿਪਾਰਟਮੈਂਟ ਆਫ ਜਸਟਿਸ ਹੈ ਕਿ ਵੀ ਇਹ ਸਾਰਿਆਂ 'ਚ ਕਿਉਂਕਿ ਇਸ ਵੇਲੇ ਬੇਸ਼ੱਕ ਕਿਉਂਕਿ ਉਹਨਾਂ ਦਾ ਹੁਣ ਤੱਕ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦਾ ਵੀ ਮੇਨ ਫੋਕਸ ਰਿਹਾ ਖਾਸ ਤੌਰ 'ਤੇ ਇੰਡੀਅਨ ਕੰਟੈਕਸਟ ਉਹ ਤਾਂ
ਵਿਦ ਇਨ ਕੰਟਰੀ ਹੇਟ ਕ੍ਰਾਈਮ ਰਿਹਾ ਕਿ ਜੀ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ, ਉਹ ਉਹਨਾਂ ਨੇ ਸੈਪਰੇਟ ਬਿਊਰੋ ਵੀ ਬਣਾ ਦਿੱਤਾ ਜਦੋਂ ਸੈਨੇਟ ਦੇ ਔਰ ਦੂਸਰੇ 'ਚ ਪਾਸ ਹੋਇਆ। ਉਹ ਰਿਕਾਰਡ ਵੀ ਹੁੰਦਾ ਹੈ ਕਿ ਜੀ ਫਲਾਣੀ ਥਾਂ ਤੇ ਸਿੱਖ ਦੀ ਪੱਗ ਨੂੰ ਹੱਥ ਪਾ, ਜਾਂ ਜਿਵੇਂ ਇੱਥੇ ਹੋਇਆ ਬੱਚੇ ਦੀ ਪੱਗ ਲਾਈ ਜਾਂ ਇੱਕ ਨੂੰ ਮਾਰਿਆ ਜਿਹੜਾ ਉਹ ਪੰਚ ਕਰਕੇ, ਔਰ ਰੋਡ ਰੇਜ ਦੇ ਥੱਲੇ ਹੇਟ ਕ੍ਰਾਈਮ ਆਇਆ। ਉਸ ਬਾਰੇ ਤਾਂ ਡਾਟਾ ਕਲੈਕਸ਼ਨ, ਪਰ ਹੁਣ ਤੱਕ ਤਾਂ ਅਮਰੀਕਾ ਪ੍ਰਿਪੇਅਰ ਹੀ ਨਹੀਂ ਸੀ ਕਿ ਵੀ ਇਹ ਇੰਡੀਆ ਵਰਗਾ ਮੁਲਕ ਇੱਥੇ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕਰੇਗਾ। ਸੋ ਇਹ ਬੜਾ ਇੰਪੋਰਟੈਂਟ ਸੀ ਕਿ ਵੀ ਇਹ ਤੁਹਾਡਾ ਜਿਹੜਾ ਲੀਗਲ ਫਰੇਮਵਰਕ ਹੈ ਕਿ ਇਹ ਸਾਰੇ ਦੇ ਵਿੱਚ ਜਿਹੜਾ ਉਹ what legal frameworks and international agreements guide the FBI ਜਿਹੜਾ ਔਰ DHS Homeland Security and DOJ Department of Justice State Department in addressing transnational repression. How do these agencies ensure that they operate within the boundaries of law while pursuing cases related to this issue? और क्योंकि इस डिस्कशन चो फिर ਸਾਡਾ ਮੇਨ ਕੰਸਰਨ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਸੀ। ਸੋ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਡਾਇਰੈਕਟਰ ਸੀ ਔਰ ਉਹਨਾਂ ਦਾ ਡਿਪਟੀ ਸੀ ਨਾਲ, ਫਿਰ ਅਸੀਂ ਉਹਨਾਂ ਦੇ ਨਾਲ ਹੀ ਆਲਮੋਸਟ 1 ਘੰਟੇ ਦੀ ਐਨਗੇਜਮੈਂਟ ਔਰ ਬੜੀ ਓਪਨ ਮਾਈਂਡਲੀ ਸਿੰਪੈਥੈਟਿਕਲੀ ਜਿਹੜੀ ਹੈ ਉਹ ਸਾਰਾ ਡਿਸਕਸ਼ਨ ਦਾ ਪਾਰਟ ਰਿਹਾ। ਔਰ ਫਿਰ ਇਸ ਦੇ ਉੱਤੇ ਇੱਕ ਇਹ ਮੁੱਦਾ ਵੀ ਸੀ ਕਿ ਕੀ ਇਹ ਜਿਹੜਾ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਇਹਨੂੰ ਸਿਰਫ ਮਹਿਜ਼ ਇੱਕ ਕ੍ਰਾਈਮ ਅਗੇਂਸਟ ਡਿਸੀਡੈਂਟਸ ਦੇ ਤੌਰ ਤੇ ਹੀ ਦੇਖਿਆ ਜਾ ਰਿਹਾ ਕਿ ਜਿਹੜੇ ਸਹਿਮਤ ਨਹੀਂ ਨੇ ਉਹਨਾਂ ਨੂੰ ਇੰਡੀਆ ਚੁੱਪ ਕਰਾਉਣਾ ਚਾਹੁੰਦਾ ਹੈ, ਜਾਂ ਇਹ ਅਮਰੀਕਾ ਦੇ ਲਈ ਨੈਸ਼ਨਲ ਸਿਕਿਉਰਿਟੀ ਇਸ਼ੂ ਵੀ ਹੈ ਕਿ ਵੀ ਉਹ ਅਲਟੀਮੇਟਲੀ ਜੇ ਅਮਰੀਕਨ ਸ਼ਹਿਰੀ ਕਿਸੇ ਨੂੰ ਹੱਥ ਪਾਉਂਦੇ ਨੇ ਤੇ ਫਿਰ ਉਹ ਨੈਸ਼ਨਲ ਸਿਕਿਉਰਿਟੀ ਇਸ਼ੂ, ਜਾਂ ਜਿਵੇਂ ਜਸਟਿਨ ਟਰੂਡੋ ਨੇ ਉਸ ਨੂੰ ਫੁੱਲ ਫਲੈਜਡ ਜਿਹੜਾ ਹੈ ਉਹ ਮਰਡਰ ਔਰ ਸੋਵਰਨਿਟੀ ਦੀ ਵਾਇਲੇਸ਼ਨ ਔਰ ਵਿਆਨਾ ਕਨਵੈਨਸ਼ਨ ਔਰ ਦੂਸਰਿਆਂ ਦਾ ਜ਼ਿਕਰ ਕੀਤਾ। ਔਰ ਫਿਰ ਇੱਕ ਜਿਹੜਾ ਕਨਕਲੂਡਿੰਗ ਪਾਰਟ ਸੀ ਵੀ ਇੱਕ ਤਾਂ ਸਿੱਧੇ ਤੌਰ ਦੇ ਉੱਤੇ ਫਿਜ਼ੀਕਲ ਡੈਮੇਜ ਹੈ ਜਾਂ ਥ੍ਰੈਟਸ ਨੇ, ਉਹ ਸੀ ਡਿਜੀਟਲ ਆਸਪੈਕਟਸ ਆਫ ਟਰਾਂਸਨੈਸ਼ਨਲ ਰਿਪਰੈਸ਼ਨ। ਉਹ ਕੀ ਆਸਪੈਕਟਸ ਨੇ? ਇਨ ਐਡੀਸ਼ਨ ਟੂ ਫਿਜ਼ੀਕਲ ਥ੍ਰੈਟਸ ਔਰ ਯੂਜ਼ ਆਫ ਫੋਰਸ, there is a growing understanding that transnational repression encompasses various digital tactics. These include electronic threats, phishing attacks, hacking incidents, suspension of access to social media accounts in foreign countries. These digital tactics can severely impact the freedom of expression and security of individual and organization, including those of Sikh descent. ਹੁਣ ਇਹ ਡਿਜੀਟਲ ਚ ਹੈ, ਸਾਡਾ ਉਹਨਾਂ ਨੇ ਬੰਦ ਕੀਤਾ ਹੋਇਆ ਸਾਰਾ ਪੇਜ। ਇੱਥੇ ਵੀ ਸਾਨੂੰ ਜਿਹੜਾ ਉਹ ਬਲੌਕ ਕਰ ਦਿੰਦੇ ਨੇ, ਈਵਨ YouTube ਦੀ ਵੀ ਲਿਮਿਟਡ ਐਕਸੈਸ ਕੀਤੀ ਹੈ। ਜਿਹੜੀਆਂ ਡਿਜੀਟਲ ਥ੍ਰੈਟਸ ਨੇ, ਜਦੋਂ ਸਾਡਾ ਕੋਈ ਵੀ ਸੈਗਮੈਂਟ ਅਪਲੋਡ ਹੁੰਦਾ ਹੈ 3-4 ਧਮਕੀਆਂ ਜਿਹੜੀਆਂ ਨੇ ਉਹ ਮਾਰਨ ਦੀਆਂ ਹੁੰਦੀਆਂ ਨੇ, ਜਾਂ ਜਿਹੜਾ ਉਹ ਕਿ ਭਾਈ ਕੁਛ ਨਹੀਂ ਰਹਿਣ ਦੇਣਾ, ਇਹ ਉਹ ਹੁੰਦਾ। ਸੋ ਸਾਡਾ ਇਹ ਕੰਸਰਨ ਸੀ ਕਿ ਵੀ ਇੱਕ ਤਾਂ ਹੈ ਕਿ ਵੀ ਕੋਈ ਫੋਨ ਚੁੱਕ ਕੇ ਤੁਹਾਨੂੰ ਥ੍ਰੈਟ ਕਰਦਾ ਹੈ, ਇੱਕ ਹੁੰਦਾ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੁਹਾਨੂੰ ਬਲੌਕ ਕੀਤਾ ਜਾਂਦਾ ਤੁਹਾਡੀ ਐਕਸੈਸ ਨੂੰ, ਔਰ ਇਸ ਪਲੇਟਫਾਰਮ ਨੂੰ ਯੂਜ਼ ਕੀਤਾ ਜਾਂਦਾ ਥ੍ਰੈਟ ਦੇ ਲਈ। ਔਰ ਫਿਰ ਇਹ ਜਿਹੜਾ ਇਸ ਦੇ ਉੱਤੇ ਸੀ ਕਿ ਭਾਈ ਇਹ ਜਿਹੜਾ Sikh organization, we are particularly interested in understanding to what extent FBI is aware of continued withholding of Sikh organizations and prominent activists social media accounts in foreign country. ਔਰ ਇਹ ਸਾਰੇ ਦੇ ਉੱਤੇ ਜਿਹੜੀਆਂ ਵਿਚਾਰਾਂ ਨੇ ਉਹ ਖੁੱਲ੍ਹ ਕੇ ਹੋਈਆਂ। ਸੋ ਅਸੀਂ ਸਮਝਦੇ ਹਾਂ ਵੀ ਇਹ ਅਜੇ ਬਿਗਨਿੰਗ ਹੈ। ਉਹਨਾਂ ਨੂੰ ਵੀ ਕੁਝ ਚੀਜ਼ਾਂ ਨਵੀਆਂ ਲੱਗੀਆਂ, ਉਹਨਾਂ ਨੂੰ ਜ਼ਾਹਰ ਹੈ ਵੀ ਅਸੀਂ ਇਹਦੀਆਂ 2 ਪ੍ਰਾਪਤੀਆਂ ਦੇਖਦੇ ਹਾਂ। ਇੱਕ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਸਾਡੇ ਮੁਲਕ ਦੀਆਂ ਵੱਡੀਆਂ ਏਜੰਸੀਆਂ ਜਿਹੜੀਆਂ ਨੇ ਉਹ ਚਿੰਤਤ ਨੇ, ਉਹ ਸਾਡੀ ਸਾਰਿਆਂ ਦੀ ਸੇਫਟੀ ਸਿਕਿਉਰਿਟੀ ਨੂੰ ਯਕੀਨੀ ਬਣਾਉਣਾ ਚਾਹੁੰਦੀਆਂ ਨੇ। ਔਰ ਦੂਸਰਾ ਐਸਪੈਕਟ ਸੀ ਜਿਹੜੇ ਬਹੁਤ ਵਾਰ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਕਿ ਦੇਖੋ ਇਹ ਤਾਂ 2 ਸਿੱਖ ਵੀ ਇਕੱਠੇ ਹੋ ਕੇ ਬੈਠ ਨਹੀਂ ਸਕਦੇ, ਚੱਲ ਨਹੀਂ ਸਕਦੇ। ਸੋ ਇਸ ਹਾਲਾਂ ਇਹ ਜਿਹੜੀਆਂ ਸਾਰੀਆਂ ਆਰਗੇਨਾਈਜੇਸ਼ਨਸ ਨੇ ਕੋਈ ਪੋਲੀਟੀਕਲ ਨਹੀਂ ਨੇ, ਨਾ ਯੂਨਾਈਟਿਡ ਸਿੱਖਸ, ਨਾ ਸਿੱਖ ਕੋਲੀਸ਼ਨ, ਨਾ ਹੀ ਸੈਲਡੈਫ, ਔਰ ਇਸੇ ਤਰ੍ਹਾਂ ਵਾਇਸਿਸ ਫਾਰ ਫਰੀडम ਉਹਦੀ ਰਿਪਰੈਜ਼ੈਂਟੇਸ਼ਨ ਵੀ ਜਸਪ੍ਰੀਤ ਕੌਰ ਅਟਰਨੀ ਨੇ ਕੀਤੀ। ਹੁਣ ਇਹ ਸਾਰੀਆਂ, ਔਰ ਅਸੀਂ ਜ਼ਾਹਰ ਹੈ ਵਰਲਡ ਸਿੱਖ ਪਾਰਲੀਮੈਂਟ ਵੀ ਇੱਕ ਅੰਬਰੇਲਾ ਔਰ ਉਸ ਦੇ ਥੱਲੇ ਅਸੀਂ ਐਕਟ ਕਰਦੇ ਹਾਂ। ਲੇਕਿਨ ਜਦੋਂ ਸਿੱਖ ਇਸ਼ੂ, ਕੌਜ਼, ਸੇਫਟੀ, ਸਿਕਿਉਰਿਟੀ ਦੀ ਗੱਲ ਹੈ ਤਾਂ ਇਹਨਾਂ ਏਜੰਸੀਆਂ ਨੂੰ ਵੀ ਲੱਗਾ ਕਿ ਭਾਈ ਸਿੱਖ ਜਿਹੜੇ ਨੇ ਉਹ ਇੱਕ ਦੂਸਰੇ ਦੇ ਨਾਲ ਤਾਵਨ ਕਰਦੇ ਨੇ, ਕੋਆਰਡੀਨੇਟ ਕਰਦੇ ਨੇ, ਔਰ ਇੱਕ ਬੜੇ ਪਲੇਜ਼ੈਂਟ ਮਾਹੌਲ ਦੇ ਵਿੱਚ ਇਹ ਸਾਰੀ ਡਿਸਕਸ਼ਨ ਹੋਈ। ਇਸ ਦੇ ਉੱਤੇ ਹੁਣ ਫੋਲੋ ਅਪ ਮੀਟਿੰਗਸ ਵੀ ਹੋਣਗੀਆਂ
ਖਾਸ ਤੌਰ ਤੇ ਸਾਡਾ ਇੰਟਰਸਟ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨਾਲ ਹੈ, ਕਿਉਂਕਿ ਇਸ ਗੱਲ ਨੂੰ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਮਰੀਕਾ 'ਚ ਵਸਦੇ 1 ਮਿਲੀਅਨ ਸਿੱਖ ਸੇਫਲੀ ਆਪਣਾ ਰਾਈਟ ਜੋ ਸਾਨੂੰ ਅਮਰੀਕਾ ਦੀ ਫਸਟ ਅਮੈਂਡਮੈਂਟ ਦਿੰਦੀ ਹੈ ਫਰੀडम ਆਫ ਐਕਸਪ੍ਰੈਸ਼ਨ ਦਾ, ਔਰ ਉਹ ਰਾਈਟ ਜਿਹੜਾ ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਜਿਹੜਾ UN ਚਾਰਟਰ ਇੰਟਰਨੈਸ਼ਨਲ ਲਾਅ ਦਿੰਦਾ ਹੈ, ਜਿਹਦੇ ਥੱਲੇ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਦੇ ਲਈ ਸੰਘਰਸ਼ੀਲ ਹੈ, ਉਹਨਾਂ ਸਭ ਦੀ ਸਿਕਿਉਰਿਟੀ ਨੂੰ ਯਕੀਨੀ ਬਣਾਇਆ ਜਾਏ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।